ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਸੀਅਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਉਹ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਸਜ਼ਾ ਹੋਈ ਹੈ ਉਹਦੇ ਤੋਂ ਬਾਅਦ ਜਿਸ ਹਿਸਾਬ ਦੇ ਖੁਲਾਸੇ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਹੋ ਰਹੇ ਨੇ, ਉਸ ਬਾਬਤ ਵਿਚਾਰ ਚਰਚਾ ਹੋਵੇ, ਜਾਂ ਜਿਵੇਂ ਅਸੀਂ ਕੱਲ ਦੇ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਭਾਰਤ ਦੇ ਵਿੱਚ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਹੈ, ਫਰੀਡਮ ਆਫ ਸਪੀਚ ਹੈ, ਉਹਨੂੰ ਕਿਵੇਂ ਦਬਾਇਆ ਜਾ ਰਿਹਾ ਹੈ। ਖਾਸ ਤੌਰ 'ਤੇ ਜਿਹੜਾ ਕੰਨੜ ਲੇਖਕਾ ਅਤੇ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਹੋਇਆ, ਉਸ ਬਾਬਤ ਅਸੀਂ ਵਿਚਾਰ ਚਰਚਾ ਕੀਤੀ ਸੀ। ਸੋ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਅੱਜ ਵੀ ਅਸੀਂ ਗੱਲਬਾਤ ਕਰਾਂਗੇ, ਖਾਸ ਤੌਰ 'ਤੇ ਸਿੱਖ ਨੁਕਤਾ ਨਿਗਾਹ ਤੋਂ, ਕਿ ਜਦੋਂ ਅਸੀਂ ਸਿੱਖ ਐਂਗਲ ਤੋਂ ਦੇਖਦੇ ਹਾਂ ਤਾਂ ਇਹਨਾਂ ਘਟਨਾਵਾਂ ਦੀਆਂ ਕੀ ਅਹਿਮੀਅਤ ਹੈਗੀ ਹੈ ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ ਅਤੇ ਡਾਇਸਪੋਰਾ ਸਿੱਖ ਦੇ ਲਈ, ਅਤੇ ਇਹਨਾਂ ਨੂੰ ਟੈਕਲ ਕਿਵੇਂ ਕੀਤਾ ਜਾ ਸਕਦਾ। ਸਿੱਖ ਨੁਕਤਾ ਨਿਗਾਹ ਤੋਂ ਵੱਖ-ਵੱਖ ਪਹਿਲੂਆਂ ਤੋਂ ਅੱਜ ਅਸੀਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ, ਹਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਵੀਰਾਂ ਨੂੰ। ਜੀ ਚੀਮਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਗੌਰੀ ਲੰਕੇਸ਼ ਦੀ ਅਸੈਸੀਨੇਸ਼ਨ ਤੋਂ, ਉਹਨਾਂ ਦੇ ਕਤਲ ਤੋਂ ਕਰੀਏ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਖਾਸ ਤੌਰ 'ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ? ਜਿਹੜਾ ਇਹ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੈਗੀ ਹੈ, ਜਿਸ ਹਿਸਾਬ ਨਾਲ ਮੀਡੀਆ ਵੱਲੋਂ ਵੀ ਇਹਦੇ 'ਤੇ ਜਿਹੜੀ ਸ਼ੱਕ ਦੀ ਸੂਈ ਹੈ ਉਹ ਹਿੰਦੂਤਵਾਦੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਵੱਲ ਇਹ ਕੇਂਦਰਿਤ ਹੈਗੀ ਹੈ ਕਿ ਇਹਦੇ ਬਿਹਾਈਂਡ ਉਹ ਫੋਰਸਿਸ ਨੇ। ਸੋ ਤੁਸੀਂ ਕਿਵੇਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ, ਅਤੇ ਖਾਸ ਤੌਰ 'ਤੇ ਜਦੋਂ ਬਾਅਦ ਦਾ, ਉਹਨਾਂ ਦੇ ਕਤਲ ਤੋਂ ਬਾਅਦ ਦਾ ਵਰਤਾਰਾ ਹੈਗਾ, ਕਿਵੇਂ ਸੋਸ਼ਲ ਮੀਡੀਆ ਦੇ ਵਿੱਚ ਅਤੇ ਮੀਡੀਆ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਕਤਲ ਹੈ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਅਸੀਂ ਪਿਛਲੇ ਕੋਈ 1-2 ਦਹਾਕਿਆਂ ਦੇ ਉੱਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਸਾਰੇ ਕਿ ਹਿੰਦੁਸਤਾਨ ਹੈ ਜਿਹੜਾ ਉਹ ਹੁਣ ਹਿਊਮਨ ਰਾਈਟਸ ਵਾਇਲੇਸ਼ਨ ਕਰਨ ਵਾਲੇ ਦੇਸ਼ਾਂ ਦੇ ਵਿੱਚ ਜਿਹੜਾ ਉਹਦਾ ਨਾਮ ਹੈ ਉਹ ਮੋਹਰੀ ਦੇਸ਼ਾਂ ਦੇ ਵਿੱਚੋਂ ਇੱਕ ਹੈ ਜੀ। ਪਿਛਲੇ ਸਮੇਂ ਦੇ ਵਿੱਚ, ਪਿਛਲੇ 1 ਦਹਾਕਿਆਂ ਦੇ ਵਿੱਚ ਮੇਰੇ ਖਿਆਲ 'ਚ 64 ਪੱਤਰਕਾਰ ਏਦਾਂ ਦੇ ਜਿਹੜੇ ਉਹ ਹਿੰਦੁਸਤਾਨ ਦੇ ਵਿੱਚ ਕਤਲ ਹੋਏ ਆ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਅਤੇ ਬੜੀ ਬੇਖੌਫੀ ਦੇ ਨਾਲ ਇੱਕ ਖੋਜੀ ਪੱਤਰਕਾਰ ਹੋਣ ਦੇ ਨਾਤੇ ਉਹਨਾਂ ਨੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਔਰ ਹਿੰਦੁਸਤਾਨ ਦੀ ਰਾਜ ਸੱਤਾ ਮਾਣ ਰਹੇ ਲੋਕਾਂ ਦੀਆਂ ਜਿਹੜੀਆਂ ਮਨਮਰਜ਼ੀਆਂ ਨੇ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਲੋਕਾਂ ਦੇ ਜਨ ਜੀਵਨ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਔਰ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਉਹਨਾਂ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਬੜੇ ਬੇਖੌਫ ਹੋ ਕੇ ਅੱਗੇ ਪੱਤਰਕਾਰਾਂ ਦੇ ਵਿੱਚ ਇੱਕ ਸਟੋਰੀਆਂ ਦੇ ਰੂਪ 'ਚ, ਆਰਟੀਕਲ ਦੇ ਰੂਪ ਦੇ ਵਿੱਚ ਜਾਂ ਖਬਰਾਂ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਆਉਂਦਾ ਹੈ। ਉਹਨਾਂ ਦੇ ਪ੍ਰਤੀ ਇਹਨਾਂ ਦਾ ਜੋ ਕੱਟੜਵਾਦੀ ਪੰਥੀ ਨੇ ਹਿੰਦੁਸਤਾਨ ਦੇ ਵਿੱਚ ਜੋ ਉਹਨਾਂ ਦਾ ਬਿਹੇਵੀਅਰ ਹੈ, ਇਹ ਉਹ 64 ਜਿਹੜੇ ਪੱਤਰਕਾਰ ਮਾਰੇ ਗਏ ਆ ਉਸ ਤੋਂ ਬੜੇ ਸਪਸ਼ਟ ਤਰੀਕੇ ਨਾਲ ਸਾਡੇ ਸਾਰਿਆਂ ਦੇ ਅੱਗੇ ਸਾਹਮਣੇ ਆਉਂਦਾ ਹੈ। ਖਾਸ ਕਰਕੇ 2014 ਤੋਂ ਲੈ ਕੇ ਜਦੋਂ ਤੋਂ BJP ਨੇ ਹਿੰਦੁਸਤਾਨ ਦੇ ਵਿੱਚ ਰਾਜ ਸੱਤਾ ਨੂੰ ਸੰਭਾਲਿਆ, ਜਿਹੜੇ 3-4 ਪੱਤਰਕਾਰ ਆ ਜਿਹੜੇ ਪਿਛਲੇ 1 ਸਾਲ ਦੇ ਵਿੱਚ ਹੀ, ਨਰਿੰਦਰ ਦਵਾਲਕਰ, ਗੋਵਿੰਦ ਪਨੇਸਰ, MM ਕੁਲਵਰਗੀ ਤੇ ਗੌਰੀ ਲੰਕੇਸ਼ ਹੈ, ਇਹ ਜਿਹੜੇ ਪਿਛਲੇ 1 ਸਾਲ ਦੇ ਵਿੱਚ ਹੀ ਕਤਲ ਹੋ ਗਏ। ਔਰ ਅੱਜ ਤੱਕ ਵੀ ਮਤਲਬ ਜਿਹੜੀ ਚਾਹੇ ਇਹਨਾਂ ਨੇ ਕਦੀ SIT ਬਣਾਈ ਹੈ, ਚਾਹੇ ਇਹਨਾਂ ਨੇ ਅਖਬਾਰਾਂ ਦੇ ਵਿੱਚ ਬਿਆਨ ਦਿੱਤੇ ਹੈ ਕਿ ਅਸੀਂ ਬਹੁਤ ਛੇਤੀ ਕਾਤਲਾਂ ਦੀ ਭਾਲ ਕਰ ਦੇਵਾਂਗੇ, ਪਰ ਅੱਜ ਵੀ ਇਹ ਅਸਲੀ ਕਾਤਲਾਂ ਤੱਕ ਨਹੀਂ ਪਹੁੰਚ ਸਕੇ। ਇੱਕ ਇਹਨਾਂ ਨੇ
ਪਨੇਸਰ ਦੇ ਕਤਲ ਦੇ ਵਿੱਚ ਇੱਕ ਖਾਨਾ ਪੂਰਤੀ ਜ਼ਰੂਰ ਕੀਤੀ ਹੋਈ ਹੈ, ਪਰ ਅਸਲ ਕਾਤਲ ਅਜੇ ਵੀ ਸ਼ਰੇਆਮ ਘੁੰਮ ਰਹੇ ਆ। ਔਰ ਇਹੀ ਗੱਲ ਹੈ ਜਿਹੜੀ ਗੌਰੀ ਲੰਕੇਸ਼ ਦੇ ਕਤਲ ਦੇ ਵਿੱਚ ਹੋਈ ਹੈ ਕਿ ਸ਼ਰੇਆਮ ਮਤਲਬ ਉਹਦੇ ਘਰ ਦੇ ਅੱਗੇ ਗੋਲੀਆਂ ਮਾਰ ਕੇ 2 ਇਨਸਾਨਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ। ਤੇ ਚਾਹੇ ਉਹ ਬੰਗਾਲ ਦੀ ਗਵਰਨਮੈਂਟ, ਬੰਗਲੌਰ ਕਰਨਾਟਕਾ ਗਵਰਨਮੈਂਟ ਨੇ ਉਸੇ ਟਾਈਮ SIT ਬਣਾ ਦਿੱਤੀ ਹੈ, ਇੱਕ IG ਆਫਿਸਰ ਦੇ ਕੇਡਰ ਦੇ ਆਫਿਸਰ ਦੇ ਥੱਲੇ, ਪਰ ਹਾਲੇ ਤੱਕ ਵੀ ਉਹ ਇਸ ਕਤਲ ਦੀ ਕੋਈ ਵੀ ਸੂਹ ਲਵਾਉਣ ਦੇ ਵਿੱਚ ਕਾਮਯਾਬ, ਚਾਹੇ ਉਹ ਬੜੇ ਮਤਲਬ ਕਹਿ ਰਹੇ ਨੇ ਕਿ ਅਸੀਂ CCTV ਕੈਮਰੇ ਖੰਗਾਲ ਰਹੇ ਹਾਂ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ, ਪਰ ਅੱਜ ਤੱਕ ਵੀ ਹਥਿਆਰੇ ਆ ਜਿਹੜੇ ਉਹ ਸਾਹਮਣੇ ਨਹੀਂ ਆਏ ਹੈਗੇ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਿੰਦੁਸਤਾਨ ਹੈ ਜਿਹੜਾ ਉਹ ਅਸਹਿਣਸ਼ੀਲਤਾ, ਜਿਹੜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਉਹਦਾ ਸਭ ਤੋਂ ਵੱਡਾ ਕਾਤਲ ਹੈ, ਜਿਹੜਾ ਫੰਡਾਮੈਂਟਲ ਰਾਈਟ ਦਾ ਇਸ ਟਾਈਮ ਬੜਿਆ ਹੋਇਆ। ਤੁਸੀਂ ਪਿਛਲੇ ਸਮੇਂ ਦੇ ਵਿੱਚ ਇਸ ਮਤਲਬ ਇਹਨਾਂ ਘਟਨਾਵਾਂ ਦੇ ਨਾਲ ਕਤਲਾਂ ਦੀਆਂ ਘਟਨਾਵਾਂ ਦੇ ਨਾਲ ਹੋਰ ਵੀ ਜੋ ਯੂਨੀਵਰਸਿਟੀਆਂ ਦੇ ਵਿੱਚ ਜਿਸ ਤਰੀਕੇ ਨਾਲ ਵਿਦਿਆਰਥੀਆਂ ਦੇ ਉੱਤੇ ਵੀ ਇਹਨਾਂ ਨੇ ਤਸ਼ੱਦਦ ਦਿਖਾਇਆ ਇਸ ਗੱਲ ਨੂੰ ਲੈ ਕੇ, ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਨੂੰ ਲੈ ਕੇ, ਇਹ ਸਭ ਤੋਂ ਵੱਡਾ ਮਤਲਬ ਜਿਹੜੀ ਅੱਜ ਇਹ ਹਿਊਮਨ ਰਾਈਟ ਵਾਇਲੇਸ਼ਨ ਦਾ ਮੋਹਰੀ ਦੇਸ਼ ਹੈ ਜਿਹੜਾ ਉਹ ਬਣ ਚੁੱਕਿਆ ਜੀ। ਗੌਰਮੈਂਟ ਹੈ ਔਰ ਉਹ ਕਿਸੇ ਵੀ ਹਾਲਤ ਦੇ ਵਿੱਚ ਨਾਕਾਮਯਾਬ ਰਹੀ ਹੈ, ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸ਼ਰੇਆਮ ਇਸ ਗੱਲ ਦਾ ਦੋਸ਼ ਲਾ ਰਹੀਆਂ ਨੇ ਇਸ ਦੇ ਉੱਤੇ ਕਿ ਇਹ ਜਿਹੜੀ ਅਸਹਿਣਸ਼ੀਲਤਾ ਅਤੇ ਹੋਰ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਇਹ ਕੀਤਾ ਹੋਇਆ, ਔਰ ਉਹਨਾਂ ਕਾਰਨ ਹੀ ਮਤਲਬ ਅਸਹਿਣਸ਼ੀਲਤਾ ਤੇ ਡਰ ਦੇ ਮਾਹੌਲ ਦੇ ਕਾਰਨ ਹੀ ਇਹ ਕਤਲ ਹੋ ਰਹੇ ਆ। ਜਿਸ ਤਰੀਕੇ ਨਾਲ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜੇ ਮੋਦੀ ਭਗਤ ਨੇ ਉਹਨਾਂ ਨੇ ਜੋ ਬਿਆਨਬਾਜ਼ੀ ਕੀਤੀ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਉਹਨਾਂ ਦੇ ਉੱਤੇ ਜਿਹੜੀ ਮਤਲਬ ਕੁੱਤੀਆਂ ਮਰਨ ਤੱਕ ਦੇ ਏਦਾਂ ਦੇ ਕਮੈਂਟ ਹੈ ਜਿਹੜੇ ਉਹ ਕੀਤੇ ਆ, ਇਹ ਜਿਹੜੇ ਲੋਕ ਨੇ ਇਹ ਅਸਲੀ ਇਹ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ, ਔਰ ਡਰ ਦੇ ਮਾਹੌਲ ਦੇ ਵਿੱਚ ਇਹ ਇਸ ਦੇਸ਼ ਨੂੰ ਜੋ ਹਿੰਦੂ ਜਨ ਜੀਵਨ ਹੈ, ਜੋ ਹਿੰਦੂ ਰੋਹ ਰੀਤੀਆਂ ਦਾ ਜੀਵਨ ਹੈ, ਉਸ ਜੀਵਨ ਦੇ ਰਾਹੀਂ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ, ਜਿਹੜੇ ਨਾਗਰਿਕ ਨੇ, ਉਹਨਾਂ ਨੂੰ ਜੀਵਨ ਜਿਉਣ ਦੇ ਲਈ ਇਹ ਡਰ ਦਾ ਮਾਹੌਲ ਪੈਦਾ ਕਰ ਰਹੇ ਆ। ਔਰ ਡਰ ਦੇ ਮਾਹੌਲ ਦੇ ਵਿੱਚੋਂ ਹੀ ਇਹ ਮਰਡਰ ਕੇਸ ਨਿਕਲਦੇ ਆ, ਕਿਉਂਕਿ ਜੁਡੀਸ਼ਰੀ ਹੈ ਜਿਹੜੀ ਤੇ ਜਿਹੜੀਆਂ ਲਾਅ ਐਂਡ ਆਰਡਰ ਏਜੰਸੀਜ਼ ਨੇ ਉਹ ਬਿਲਕੁਲ ਜਿਹੜੀ ਰਾਜਤਾ ਭੋਗਣ ਵਾਲੇ ਇਹ ਸਰਕਾਰਾਂ ਨੇ ਇਹਨਾਂ ਦੇ ਥੱਲੇ ਚੱਲਦੀਆਂ ਨੇ, ਸੱਚ ਤੱਕ ਉਹ ਪਹੁੰਚਦੀਆਂ ਨਹੀਂ ਹੈਗੀਆਂ। ਔਰ ਇਹ ਵੀ ਚੀਜ਼ ਹੈ ਜਿਹੜੀ ਇੱਕ ਕਾਤਲਾਂ ਨੂੰ ਜਾਂ ਏਦਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਮਤਲਬ ਰਾਜ ਸਭਾ ਦੇ ਨਾਲ ਮਿਲ ਕੇ ਚੱਲਦੀਆਂ ਨੇ, ਉਹਨਾਂ ਨੂੰ ਉਤਸ਼ਾਹਿਤ ਕਰਦੀਆਂ ਨੇ। ਸੋ ਇਹ ਇੱਕ ਬਹੁਤ ਜਿਹੜਾ ਬੁਰਾ ਤੇ ਬਹੁਤ ਗੰਦਾ ਮਾਹੌਲ ਹੈ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਬਣ ਚੁੱਕਿਆ ਹੈਗਾ ਜੀ। ਚੀਮਾ ਸਾਹਿਬ, ਜਿਵੇਂ ਤੁਸੀਂ ਮਾਹੌਲ ਦੀ ਗੱਲ ਕੀਤੀ ਹੈ ਕਿ ਇਹ ਜਿਹੜਾ ਮਾਹੌਲ ਹੈ ਉਹ ਵੱਧ ਤੋਂ ਬੱਤਰ ਹੁੰਦਾ ਚਲਾ ਜਾ ਰਿਹਾ ਹੈ, ਕਿਤੇ ਨਾ ਕਿਤੇ ਦੇਖਣ ਨੂੰ ਵੀ ਗੱਲ ਮਿਲਦੀ ਹੈ। ਜਿਹੜੇ ਗੌਰੀ ਲੰਕੇਸ਼ ਸੀਗੇ ਪਿਛਲੇ ਸਮੇਂ ਦੇ ਵਿੱਚ, ਜਦੋਂ ਰਾਣਾ ਅਯੂਬ ਦੀ ਜਿਹੜੀ ਕਿਤਾਬ ਗੁਜਰਾਤ ਫਾਈਲਸ ਆਈ ਹੈ, ਜਿਨ੍ਹਾਂ ਦੇ ਵਿੱਚ ਗੁਜਰਾਤ ਦੇ ਜਿਹੜੇ ਕਤਲੇਆਮ ਸੀ ਉਹਦੇ ਬਾਬਤ ਉਹਨੂੰ ਅਮਿਤ ਸ਼ਾਹ ਨੂੰ ਤੇ ਨਰਿੰਦਰ ਮੋਦੀ ਨੂੰ, ਦੋਵਾਂ ਜਣਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਹਨਾਂ ਨੇ ਸਬੂਤ ਪੇਸ਼ ਕੀਤੇ ਸੀ ਆਪਣੀ ਕਿਤਾਬ ਦੇ ਵਿੱਚ। ਗੌਰੀ ਲੰਕੇਸ਼ ਨੇ ਉਹਨਾਂ ਦੀ ਕਿਤਾਬ ਦਾ ਤਰਜਮਾ ਕੀਤਾ ਕੰਨੜ ਜ਼ੁਬਾਨ ਦੇ ਵਿੱਚ। ਜੀ, ਉਹਨਾਂ ਦਾ ਕਹਿਣਾ ਸੀਗਾ ਰਾਣਾ ਅਯੂਬ ਦਾ ਕਿ ਜੇ 1984 ਦੇ ਵਿੱਚ ਇਨਸਾਫ ਮਿਲਿਆ ਹੁੰਦਾ ਸਿੱਖਾਂ ਨੂੰ, ਉਦੋਂ ਮੀਡੀਆ ਨੇ, ਜੁਡੀਸ਼ਰੀ ਨੇ ਆਪਣਾ ਰੋਲ ਸਹੀ ਅਦਾ ਕੀਤਾ ਹੁੰਦਾ ਤਾਂ 1992 ਨਹੀਂ ਸੀ ਵਾਪਰਨਾ। ਜੇ 92 ਚ ਮਿਲਿਆ ਹੁੰਦਾ 2002 ਨਹੀਂ ਸੀ ਵਾਪਰਨਾ। ਜੇ 2002 ਵਾਪਰਿਆ ਉਦੋਂ ਇਨਸਾਫ ਮਿਲਿਆ ਹੁੰਦਾ ਤਾਂ ਅੱਜ ਜਿਹੜੀ ਸਥਿਤੀ ਹੈ ਇਹ ਇੰਨੀ ਬਦਤਰ ਨਹੀਂ ਸੀ ਹੋਣੀ। ਸੋ ਉਹਨਾਂ ਦੇ ਬਿਆਨ ਨੂੰ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਜਿਹੜੀ ਉਹਨਾਂ ਦੀ ਹੈ। ਜਦੋਂ ਵੀ ਕਿਤੇ ਕੋਈ ਕ੍ਰਾਈਮ ਹੁੰਦਾ ਆ, ਉਸ ਕ੍ਰਾਈਮ ਦੇ ਵਿੱਚ ਜਦੋਂ ਇਨਸਾਫ ਨਹੀਂ ਮਿਲਦਾ ਤੇ ਜਿਹੜੇ ਲੋਕ ਮਤਲਬ ਉਸ ਮਾਹੌਲ ਨੂੰ ਪੈਦਾ ਕਰਨ ਵਾਲੇ ਹੁੰਦੇ ਨੇ, ਉਹਨਾਂ ਦੇ ਮਤਲਬ ਜਿਹੜੇ ਜਿਗਰੇ ਆ ਉਹ ਵੱਧਦੇ ਆ।
ਔਰ ਉਹਨਾਂ ਨੂੰ ਅੱਗੇ ਤੋਂ ਹੋਰ ਕ੍ਰਾਈਮ ਕਰਨ ਦੇ ਲਈ ਉਤਸ਼ਾਹਤ ਮਿਲਦੀ ਆ। ਇਹ ਬਿਲਕੁਲ ਸਹੀ ਗੱਲ ਹੈ। ਜੇ 1984 ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਜੇ ਇਨਸਾਫ ਮਿਲਿਆ ਹੁੰਦਾ ਅੱਜ ਤੇ ਸ਼ਾਇਦ ਆ ਜਿਹੜੀਆਂ ਬਾਅਦ ਦੀਆਂ ਵਾਰਦਾਤਾਂ ਨੇ ਇਹ ਕਦੇ ਨਾ ਵਾਪਰਦੀਆਂ। ਔਰ ਉਸ ਦੇ ਵਿੱਚ ਅੱਜ ਤੱਕ ਵੀ ਨਾ ਇਨਸਾਫ ਮਿਲਣਾ ਹੀ ਮਤਲਬ ਅੱਗੇ ਤੋਂ ਅੱਗੇ ਇਹ ਵਾਧਾ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਵੀ ਕਾਤਲ ਕਦੀ ਫੜੇ ਗਏ ਆ ਉਹਨਾਂ ਨੂੰ ਜਿਹੜੀਆਂ ਜੇਲ੍ਹਾਂ ਦੇ ਅੰਦਰ ਸਹੂਲਤਾਂ ਦਿੱਤੀਆਂ ਜਾਂਦੀਆਂ ਜਿਹੜੇ ਕਿ ਬਹੁਤ ਗਿਣਤੀ ਦੇ ਨਾਲ ਸੰਬੰਧਿਤ ਹੁੰਦੇ ਆ ਜਾਂ ਰਾਜ ਸੱਤਾ ਦੇ ਜਿਹੜੇ ਸੁੱਖ ਮੰਨਣ ਵਾਲੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਭਗਤ ਹੁੰਦੇ ਨੇ ਉਹਨਾਂ ਨੂੰ ਮਤਲਬ ਜਿਹੜੀਆਂ ਸਹਿ ਸਹੂਲਤਾਂ ਮਿਲਦੀਆਂ ਨੇ ਜੇਲ੍ਹਾਂ ਦੇ ਵਿੱਚ ਉਹ ਵੀ ਇਸ ਗੱਲ ਨੂੰ ਉਤਸ਼ਾਹਤ ਕਰਦੀਆਂ ਨੇ ਕਿ ਬੜੀ ਬੇਬਾਕੀ ਦੇ ਨਾਲ ਇਹਨਾਂ ਦਾ ਕਤਲ ਕੀਤਾ ਜਾਵੇ ਔਰ ਛੇਤੀ ਛੁੱਟ ਜਾਂਦੇ ਨੇ। ਕਾਨੂੰਨ ਦਾ ਵੀ ਉਹਨਾਂ ਦੇ ਉੱਤੇ ਕੋਈ ਐਡਾ ਵੱਡਾ ਪਹਿਰਾ ਨਹੀਂ ਹੁੰਦਾ ਹੈਗਾ ਔਰ ਕਾਨੂੰਨ ਨੂੰ ਅੱਖੋਂ ਪਰੋਖੇ ਕਰਕੇ ਉਹਦੀ ਦੁਰਵਰਤੋਂ ਕਰਕੇ ਉਹ ਬਹੁਤ ਛੇਤੀ ਮਤਲਬ ਉਹਨਾਂ ਸਲਾਖਾਂ ਤੋਂ ਬਾਹਰ ਆ ਜਾਂਦੇ ਨੇ। ਇਹ ਵੀ ਗੱਲਾਂ ਜਿਹੜੀਆਂ ਨੇ ਇਹ ਉਤਸ਼ਾਹਤ ਕਰਦੀਆਂ ਨੇ ਉਹਨਾਂ ਲੋਕਾਂ ਨੂੰ ਕਿ ਮਤਲਬ ਇਸ ਘੱਟ ਗਿਣਤੀਆਂ ਨੂੰ ਵੀ ਦਬਾਇਆ ਜਾ ਸਕੇ ਔਰ ਜਿਹੜੇ ਲੋਕ ਉਹਨਾਂ ਦੀ ਮਨਮਰਜ਼ੀ ਦੇ ਨਾਲ ਜ਼ਿੰਦਗੀ ਨਹੀਂ ਬਤੀਤ ਕਰਦੇ, ਮਨਮਰਜ਼ੀ ਦੇ ਨਾਲ ਆਪਣਾ ਜੀਵਨ ਨਹੀਂ ਬਤੀਤ ਕਰਦੇ, ਲਿਖਤਾਂ ਦੀ ਮਨਮਰਜ਼ੀ ਦੇ ਨਾਲ ਜਿਉਂਦੇ ਜਿਸ ਤਰੀਕੇ ਨਾਲ ਉਹ ਸਮਾਜ ਨੂੰ ਢਾਲਣਾ ਚਾਹੁੰਦੇ ਨੇ ਉਸ ਸਮਾਜ ਨੂੰ ਢਾਲਣ ਵਿੱਚ ਉਹਨਾਂ ਦੀ ਮਦਦ ਨਹੀਂ ਕਰਦੇ ਤੇ ਉਹਨਾਂ ਨੂੰ ਉਹ ਮਤਲਬ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੇ ਇਸ ਗੌਰੀ ਲੰਕੇਸ਼ ਵਾਂਗ ਕਤਲ ਕਰ ਦਿੱਤੇ ਜਾਂਦੇ ਆ ਔਰ ਉਹਨਾਂ ਦਾ ਮੁੜ ਕੇ ਚਾਹੇ SIT ਬਣਾ ਲਿਆ ਜਾਵੇ ਚਾਹੇ ਜਿੰਨਾ ਮਰਜ਼ੀ ਬਿਆਨਬਾਜ਼ੀ ਦੇ ਦਿੱਤੀ ਜਾਵੇ। ਅਖਬਾਰਾਂ ਦੀ ਸਿਰਫ 1-2 ਮਹੀਨੇ ਦੀ ਬਿਆਨਬਾਜ਼ੀ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ। ਉਹ ਉਦਾਂ ਹੀ ਮਤਲਬ ਬਹੁਤ ਛੇਤੀ ਬੰਦੇ ਕੋਈ ਨਾ ਕੋਈ ਦੀ ਖਾਨਾ ਪੂਰਤੀ ਕਰ ਦਿੰਦੇ ਨੇ ਤੇ ਬਹੁਤ ਛੇਤੀ ਬਾਹਰ ਆ ਜਾਂਦੇ ਨੇ। ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਤੇ ਅਗਰ ਉਦੋਂ 1984 ਦੇ ਵਿੱਚ ਇਹ ਕਾਤਲਾਂ ਨੂੰ ਹੁਣ ਤੱਕ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਸ਼ਾਇਦ ਇਹ ਵਰਤਾਰੇ ਆ ਜਿਹੜੇ ਬਾਅਦ ਦੇ ਵਿੱਚ ਨਾ ਵਰਤਦੇ ਜੀ। ਇਸੇ ਦੇ ਨਾਲ ਚੀਮਾ ਸਾਹਿਬ ਜੇ ਆਪਾਂ ਆਪਣੀ ਅਗਲੀ ਡਿਸਕਸ਼ਨ ਦੇ ਵੱਲ ਚੱਲੀਏ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦੇਣ ਦਾ ਫੈਸਲਾ ਆਇਆ ਉਹਦੇ ਤੋਂ ਬਾਅਦ ਜੋ ਘਟਨਾਕ੍ਰਮ ਵਾਪਰਿਆ ਉਹਦੇ ਤੋਂ ਕਿਉਂਕਿ ਇਹ ਜਿਹੜਾ ਇਸ਼ੂ ਹੈ ਇਹ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਵੀ ਰਿਹਾ ਤੇ ਸਾਡੇ ਲੋਕਾਂ ਦਾ ਕਮਿਊਨਿਟੀ ਦਾ ਥਰੂ ਆਊਟ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਦੇ ਦੁਆਰਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਪਰ ਇਹਦੇ ਤੇ ਇੱਕ ਖਾਸ ਪਹਿਲੂ ਤੋਂ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਕੱਲ ਜਿਹੜਾ ਟ੍ਰਿਬਿਊਨ ਅਖਬਾਰ ਦੇ ਸਾਬਕਾ ਜਿਹੜੇ ਬਿਊਰੋ ਚੀਫ ਸੀਗੇ ਸਿਰਸਾ ਦੇ ਵਿੱਚ ਜਿਹੜੇ ਸਥਾਪਿਤ ਸੀ 2007 ਦੇ ਵਿੱਚ ਉਹਨਾਂ ਨੇ ਇੱਕ ਖੁਲਾਸਾ ਕੀਤਾ ਕਿ ਡੇਰੇ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਸੀਗੀਆਂ ਉਹਦੇ ਪਿੱਛੇ ਜਿਹੜੀਆਂ ਉਹ ਗਤੀਵਿਧੀਆਂ ਸੀ ਉਹ ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਨੇ ਉਹ ਚਲਾ ਰਹੀਆਂ ਸੀ। ਉਹਦੇ ਵਿੱਚ ਰॉ ਦੇ ਵੀ ਬੰਦੇ ਇਨਵੋਲਵ ਸੀਗੇ, ਉਹਦੇ ਵਿੱਚ IB ਦੇ ਵੀ ਬੰਦੇ ਇਨਵੋਲਵ ਸੀ, ਹਾਇਰ ਜਿਹੜੇ ਪੁਲਿਸ ਅਫੀਸ਼ੀਅਲਸ ਹੈਗੇ ਨੇ ਉਹਨਾਂ ਦੀ ਜਿੰਨੀਆਂ ਟ੍ਰੇਨਿੰਗ ਸੀ ਸਾਬਕਾ ਆਫੀਸਰ ਸੀ ਉਹ ਸਾਰੇ ਡੇਰੇ ਦੀਆਂ ਗਤੀਵਿਧੀਆਂ ਦੇ ਪਿੱਛੇ ਉਹਨਾਂ ਦਾ ਹੱਥ 2007 ਦੇ ਹਵਾਲੇ ਦੇ ਨਾਲ ਉਹਨਾਂ ਨੇ ਇਹ ਖੁਲਾਸਾ ਕੀਤਾ ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਿਆ ਸੀ। ਉਹ ਜਿਹੜੀ ਕੰਟਰੋਵਰਸੀ ਸੀ ਉਹਦੇ ਝਰੋਖੇ ਵਿੱਚੋਂ ਉਹਨਾਂ ਨੇ ਇਹ ਖੁਲਾਸਾ ਕੀਤਾ। ਸੋ ਇਸ ਬਾਬਤ ਤੁਸੀਂ ਕੀ ਸਮਝਦੇ ਹੋ, ਕਿੰਨਾ ਕੁ ਇਹ ਤੁਹਾਨੂੰ ਸਹੀ ਜਾਪਦਾ ਜੋ ਸਾਬਕਾ ਬਿਊਰੋ ਚੀਫ ਦ ਟ੍ਰਿਬਿਊਨ ਦੇ ਜਿਹੜੇ ਬਿਊਰੋ ਚੀਫ ਸੀਗੇ ਉਹਨਾਂ ਨੇ ਕਿਹਾ? ਬਿਲਕੁਲ ਸਹੀ ਗੱਲ ਹੈ ਅਮਰਵੀਰ ਜੀ। ਅਸੀਂ ਤੇ ਇਹ ਮੈਂ ਤੇ ਮੰਨਣਾ ਹੈ ਕਿ 1947 ਤੋਂ ਬਾਅਦ ਦੇਸ਼ ਦੀ ਵੰਡ ਤੋਂ ਬਾਅਦ ਇਹ ਜਿੰਨਾ ਵੀ ਪੰਜਾਬ ਦੀ ਧਰਤੀ ਤੇ ਜਾਂ ਨਾਰਥ ਇੰਡੀਆ ਦੇ ਵਿੱਚ ਡੇਰਾਬਾਦ ਪਲ ਪਿਆ ਆ ਇਹਦੇ ਪਿੱਛੇ ਹੀ ਏਜੰਸੀਆਂ ਦਾ ਹੱਥ ਹੈ। ਅਸੀਂ ਤਾਂ ਅੱਜ ਤੋਂ ਕੋਈ 8-9 ਸਾਲ ਪਹਿਲਾਂ ਇਸ ਦੇ ਵਿਰੁੱਧ ਦੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਇੱਕ ਮੋਰਚਾ ਲਾਇਆ ਸੀ ਤੇ ਹਰ ਹਫ਼ਤੇ ਅਸੀਂ 11 ਬੰਦਿਆਂ ਦਾ ਜਥਾ ਹੈ ਜਿਹੜਾ ਭੇਜਦੇ ਸੀ। ਉਹਦੇ 'ਚ ਸਾਡੀ ਮੇਨ ਡਿਮਾਂਡ ਇਹੀ ਸੀਗੀ ਕਿ ਸਾਬਕਾ ਸੌਦਾ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਦੇ ਉੱਤੇ ਬਲਾਤਕਾਰ ਦੇ ਕੇਸ ਹੈ ਜਿਹੜੇ ਉਹ ਚਲਾਏ ਜਾਣ। ਇਹਦੇ ਉੱਤੇ ਜਿਹੜਾ ਛਤਰਪਤੀ ਪੱਤਰਕਾਰ ਵਾਲਾ ਕੇਸ ਹੈ ਉਹ ਚਲਾਇਆ ਜਾਵੇ। ਅਸੀਂ ਤੇ ਇਹ ਗੱਲ 10 ਸਾਲ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਇਹਦੇ ਡੇਰੇ ਦੀ ਤਲਾਸ਼ੀ ਹੋਵੇ ਔਰ ਅਸੀਂ ਨਾਲ ਦੀ ਨਾਲ ਇਹਦੀ ਗੱਲ ਕਹਿੰਦੇ ਹਾਂ ਵੀ ਇਹਨਾਂ ਜਿੰਨੇ ਵੀ ਡੇਰੇ ਨੇ ਪੰਜਾਬ ਦੇ ਵਿੱਚ ਜਾਂ ਨਾਰਥ ਇੰਡੀਆ ਦੇ ਵਿੱਚ ਚਾਹੇ ਉਹ ਰਾਧਾ ਸਵਾਮੀ ਹੋਣ ਚਾਹੇ ਉਹ ਨਿਰੰਕਾਰੀ ਹੋਣ ਇਹਨਾਂ ਸਾਰੇ ਡੇਰਿਆਂ ਦੀ ਜਿਹੜੀ ਪੈਦਾਇਸ਼ ਹੈ ਉਹ ਭਾਰਤ ਦੀਆਂ ਜਿਹੜੀਆਂ ਖੂਫੀਆ ਏਜੰਸੀਆਂ ਨੇ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਨੂੰ ਜਿਹੜੀ ਲੋਕਾਂ ਦੀ ਸ਼ਕਤੀ ਹੈ ਜਿਹੜੀ ਉਹਨੂੰ ਵੰਡ ਕੇ ਰੱਖਿਆ ਜਾ ਸਕੇ। ਲੋਕ ਆਪਣੇ ਧਰਮਾਂ ਦੇ ਅਨੁਸਾਰ ਜ਼ਿੰਦਗੀ ਨਾ ਜੀਉ ਸਕਣ, ਲੋਕ ਕਿਤੇ ਸੱਚ ਦੇ ਖਿਲਾਫ ਆਵਾਜ਼ ਨਾ ਉਠਾ ਸਕਣ
और ਜਿਹੜਾ ਇਹ ਡੇਰਾਬਾਦ ਸਿੱਖੀ ਦਾ ਜੋ ਨੁਕਸਾਨ ਇਹਨਾਂ ਨੇ ਖਾਲਸਾ ਸੌਦਾ ਸਾਹਿਬ ਰਾਧਾ ਸਵਾਮੀ ਨਿਰੰਕਾਰੀ ਨੇ ਕੀਤਾ ਹੈ ਸਿਰਫ ਸਿੱਖੀ ਦੀ ਸ਼ਕਤੀ ਨੂੰ ਮਤਲਬ ਖੇਰੂ ਕਰਨ ਵਾਸਤੇ ਤਾਂ ਕਿ ਸਿੱਖ ਹੈ ਜਿਹੜੇ ਉਹ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਾ ਹੋ ਸਕਣ ਤੇ ਇਹ ਹੋ ਰਿਹਾ। ਅਸੀਂ ਤੇ ਉਸ ਦਿਨ ਤੋਂ ਹੀ ਮਤਲਬ ਇਹ ਗੱਲ ਅੱਜ ਤੋਂ 7 ਸਾਲ ਤੋਂ ਪਹਿਲਾਂ ਹੀ ਇਸ ਤੇ ਬਲਾਤਕਾਰ ਦੇ ਔਰ ਇਹਦੇ ਤੇ ਕੇਸ ਚਲਾਉਣ ਦੀ ਗੱਲ ਕਰਦੇ ਆ ਰਹੇ ਹਾਂ। ਔਰ ਇਹਦਾ ਸਿਹਰਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੋ ਸਾਧਵੀ ਭੈਣਾਂ ਦੀਆਂ ਜਿਨ੍ਹਾਂ ਨੇ ਮਤਲਬ ਇਸ 15 ਸਾਲ ਦੀ ਲੜਾਈ ਲੜ ਕੇ ਮਤਲਬ ਇਸ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਲਿਆਂਦਾ ਹੈ। ਔਰ ਉਹਨਾਂ ਨੇ ਆਪਣੇ 15 ਸਾਲ ਦਾ ਜੋ ਕਾਲਕੋਠੀਆਂ ਦਾ ਜੀਵਨ ਬਤਾਇਆ ਜਿਸ ਤਰੀਕੇ ਨਾਲ ਉਹਨਾਂ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ। ਔਰ ਦੂਜੀ ਦਾਤ ਦੇਣੀ ਬਣਦੀ ਹੈ ਵੀ ਨਿਆਇਕ ਅਸੀਂ ਨਹੀਂ ਸਮਝਦੇ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਐਡਾ ਪਾਕ ਤੇ ਪਵਿੱਤਰ ਹੈ ਜਿਹਦੇ ਤੇ ਲੋਕਾਂ ਨੂੰ ਵਿਸ਼ਵਾਸ ਕਰ ਸਕਿਆ। ਪਰ ਇੱਕ ਵਾਰੀ ਜਗਦੀਪ ਸਿੰਘ ਨੇ ਜਿਸ ਤਰੀਕੇ ਦੇ ਨਾਲ ਇਸ ਕੇਸ ਦਾ ਫੈਸਲਾ ਕੀਤਾ ਜਿਸ ਇਨਸਾਫ ਦੇ ਨਾਲ ਤਾਂ ਲੋਕਾਂ ਨੂੰ ਇਹ ਕਿਤੇ ਲੱਗਿਆ ਹੈ ਕਿ ਇਹ ਸਾਰਾ ਸਿਸਟਮ ਕਰਪਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਸੱਚਾਈ ਵੀ ਹੈ ਔਰ ਏਦਾਂ ਦੇ ਇਨਸਾਨ ਅੱਜ ਵੀ ਜਿਉਂਦੇ ਆ ਜਿਹੜੇ ਲੋਕਾਂ ਨੂੰ ਸਮਾਜ ਨੂੰ ਇਨਸਾਫ ਦੇਣਾ ਚਾਹੁੰਦੇ ਆ। ਸੋ ਇਹਦੇ 'ਚ ਕੋਈ ਦੋ ਰਾਮਾ ਨਹੀਂ। ਅੱਜ ਵੀ ਡੇਰੇ ਨੂੰ ਚੰਗੇ ਤਰੀਕੇ ਦੇ ਨਾਲ ਘਾਲਿਆ ਜਾਵੇ ਉਹਦੇ ਕੋਲ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਚੀਫ ਸਿਕਿਉਰਿਟੀ ਦਿੱਤੀ ਹੋਈ ਸੀ ਤੇ ਉਹਦੇ ਤੇ ਦੋਸ਼ ਹੈ ਮਤਲਬ ਬਲਾਤਕਾਰ ਦੇ ਸੀਗੇ ਤੇ ਇਹ ਸਿੱਧਾ ਹੀ ਇਹ ਲੱਗਦਾ ਹੈ ਕਿ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਵੀ ਇਸ ਡੇਰਿਆਂ ਨੂੰ ਆਪਣੀ ਵੋਟਾਂ ਦੇ ਖਾਤਰ ਵੱਡਾ ਸ਼ਹਿ ਦਿੰਦੀਆਂ ਨੇ ਕਿਉਂਕਿ ਡੇਰੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਡੇਰੇ ਕਿਤੇ ਨਾ ਕਿਤੇ ਲੋਕਾਂ ਦੀ ਆਰਥਿਕ ਹਾਲਤ ਨੂੰ ਪੂਰਾ ਕਰਨ ਲਈ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਹ ਡੇਰੇ ਆ ਜਿਹੜੇ ਇਹ ਕਾਰਨ ਬਣ ਜਾਂਦੇ ਆ ਲੋਕ ਇਹਨਾਂ ਨਾਲ ਜੁੜ ਜਾਂਦੇ ਆ ਔਰ ਉਸ ਤੋਂ ਬਾਅਦ ਇਹਨੂੰ ਫਿਰ ਵੋਟਾਂ ਦੇ ਰੂਪ ਦੇ ਵਿੱਚ ਡੇਰੇਦਾਰ ਆ ਜਿਹੜੇ ਉਹ ਯੂਜ਼ ਕਰਦੇ ਆ ਤੇ ਪੋਲੀਟੀਕਲ ਪਾਰਟੀਆਂ ਵੀ ਇਹਨਾਂ ਤੋਂ ਵੋਟਾਂ ਲੈਣ ਦੇ ਲਈ ਯੂਜ਼ ਕਰਦੀਆਂ ਔਰ ਇਹਨਾਂ ਦੀਆਂ ਜਿਹੜੀਆਂ ਇਸ ਤਰੀਕੇ ਦੀਆਂ ਗੰਦੀਆਂ ਵੱਲੋਂ ਹਰਕਤਾਂ ਨੇ ਜਾਂ ਆਹ ਸਮਾਜਿਕ ਇਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਇਹ ਉਤਸ਼ਾਹਿਤ ਕਰਦੇ ਆ ਔਰ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਰੱਖਦੇ ਆ। ਸੋ ਇਹ ਬਿਲਕੁਲ ਠੀਕ ਹੈ। ਇਹ ਤੇ ਸਾਰਾ ਡੇਰਾਬਾਦ ਹੈ ਜਿਹੜਾ ਇਹ ਏਜੰਸੀਆਂ ਦੀ ਹੀ ਪੈਦਾਇਸ਼ ਹੈ ਇਨਸਾਨੀਅਤ ਨੂੰ ਵੰਡਣ ਦੇ ਲਈ। ਜੀ ਚੀਮਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਏਜੰਸੀਆਂ ਕਿਵੇਂ ਖੇਡਦੀਆਂ ਨੇ ਤੇ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੰਦੀਆਂ ਨੇ। ਸੋ ਜੇ ਪਿਛਲੇ ਤੁਸੀਂ ਗੱਲ ਕਰਦੇ ਹੋ ਕਿ 1947 ਤੋਂ ਹੀ ਇਹ ਵਰਤਾਰਾ ਸ਼ੁਰੂ ਹੋ ਗਿਆ ਸੀ ਸੋ ਅੱਜ 2017 ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹ ਸਾਰੀ ਖੇਡ ਹੈਗੀ ਹੈ ਉਹਦੇ ਵਿੱਚ ਉਹ ਏਜੰਸੀਆਂ ਹੋਣ ਜਾਂ ਹੁਕੂਮਤ ਹੋਵੇ ਉਹ ਆਪਣੇ ਪਾਰਟ ਨੂੰ ਲੈ ਕੇ ਕਿੰਨੀ ਕੁ ਸਫਲ ਹੋਈ ਹੈ? ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤਾਂ ਸਾਨੂੰ ਸਿੱਖ ਕੌਮ ਨੂੰ ਇਹਨਾਂ ਗੱਲਾਂ ਨੂੰ ਸਮਝਣ ਦੇ ਵਿੱਚ ਤੇ ਆਪਣੇ ਆਪ ਨੂੰ ਸਮਰੱਥ ਬਣਾਉਣ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਟੈਕਲ ਕਰ ਸਕੀਏ ਇਹਨਾਂ ਦਾ ਮੋੜਵਾਂ ਜਵਾਬ ਦੇ ਸਕੀਏ ਸਾਨੂੰ ਕੀ ਕਰਨ ਦੀ ਲੋੜ ਹੈ ਇਸ ਬਾਬਤ? ਦੇਖੋ ਇਹ ਜਿੰਨਾ ਚਾਹੇ ਪਿਆਰੇ ਸਿੱਖ ਨੁਕਤਾ ਨਿਗਾਹ ਦੇ ਨਾਲ ਜਿਹੜੇ ਸਿੱਖੀ ਨੂੰ ਵੰਡਣ ਵਾਲੇ ਡੇਰੇ ਨੇ ਜਿਹੜੇ ਪੰਜਾਬ ਦੇ ਵਿੱਚ ਸਪੈਸ਼ਲੀ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਇਹ ਡੇਰਾ ਜਿਹੜਾ ਸਾਦਾ ਸਾਧ ਦਾ ਡੇਰਾ ਸੀਗਾ ਇਹ ਸਭ ਤੋਂ ਵੱਡਾ ਡੇਰਾ ਹੈ। ਉਸ ਤੋਂ ਥੱਲੇ ਛੋਟਾ ਡੇਰਾ ਅਖਿਲੇਸ਼ ਦਾ ਜਿਹੜਾ ਨੂਰ ਮਹਿਲੀ ਹੈ ਉਹਦਾ ਅਸ਼ੂਤੋਸ਼ ਦਾ ਪਿਆਰੇ ਭਨਿਆਰੇ ਵਾਲੇ ਦਾ ਡੇਰਾ ਹੈ। ਰਾਧਾ ਸਵਾਮੀ ਵੀ ਇਹਦੇ ਚ ਮੁੱਖ ਰੋਲ ਅਦਾ ਕਰ ਰਹੇ ਨੇ। ਨਿਰੰਕਾਰੀ ਦੁਆਰਾ ਫਿਰ ਉਹਨਾਂ ਦੇ ਜਿਹੜੇ ਭੀੜਾਂ ਜੁੜ ਰਹੀਆਂ ਨੇ ਔਰ ਏਜੰਸੀਆਂ ਜਿਹੜੀਆਂ ਦੁਆਰਾ ਫਿਰ ਉਹਨਾਂ ਨੂੰ ਖੜੀਆਂ ਕਰ ਰਹੀਆਂ ਨੇ ਮਤਲਬ ਇਸ ਗੱਲ ਦੇ ਲਈ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਇਹਨਾਂ ਡੇਰਿਆਂ ਤੋਂ ਔਰ ਇਹ ਜਿਹੜੇ ਡੇਰਿਆਂ ਦੇ ਵਿੱਚ ਕੰਮਕਾਜ ਕੀ ਹੁੰਦੇ ਆ ਕਿਸ ਤਰੀਕੇ ਦੇ ਨਾਲ ਮਤਲਬ ਸ਼ੋਸ਼ਣ ਕੀਤਾ ਜਾਂਦਾ ਹੈ ਮਨੁੱਖਤਾ ਦਾ ਉਸ ਗੱਲ ਤੋਂ ਮਤਲਬ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਖਾਸ ਕਰਕੇ ਡੇਰਾ ਇਹ ਸੌਦਾ ਨੇ ਤਾਂ ਬਿਲਕੁਲ ਡੇਰਾ ਸਿਸਟਮ ਦਾ ਜਿਹੜਾ ਭਾਂਡਾ ਭੰਨਿਆ ਹੈ ਸਾਨੂੰ ਤੇ ਇਹ ਤੋਂ ਵੱਡਾ ਰੱਖਣਾ ਚਾਹੀਦਾ ਔਰ ਜਿਹੜੀਆਂ ਸਾਡੀਆਂ ਸੰਸਥਾਵਾਂ ਏਦਾਂ ਦੀਆਂ ਨੇ ਜਿਨ੍ਹਾਂ ਦਾ ਰੋਲ ਹੈ ਕਿ ਲੋਕਾਂ ਨੂੰ ਸਿੱਖਾਂ ਨੂੰ ਸਿੱਖੀ ਦੇ ਧੁਰੇ ਦੇ ਨਾਲ ਜੋੜ ਕੇ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਰੱਖਣਾ ਉਹਨਾਂ ਦਾ ਅਵੇਸਲਾਪਣ ਉਹਨਾਂ ਦੀਆਂ ਰਾਜਨੀਤਿਕ ਜਿਹੜੀਆਂ ਕਮਜ਼ੋਰੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਜਿਹੜੇ ਬੈਠੇ ਹੋਏ ਰਾਜਨੀਤਿਕ ਆਟਾ ਨੇ ਜਿਸ ਤਰੀਕੇ ਨਾਲ ਉਹ ਧਰਮ ਪ੍ਰਚਾਰ ਲਹਿਰਾਂ ਨੂੰ ਛੱਡ ਕੇ ਉੱਧਰ ਕੰਮ ਕਰਨ ਲੱਗ ਪਈਆਂ ਨੇ ਉਸ ਨੇ ਵੀ ਡੇਰਾਬਾਦ ਨੂੰ ਪੂਰੀ ਜਿਹੜੀ ਹੈ ਉਹ ਸ਼ਹਿ ਦਿੱਤੀ ਹੈ। ਸੋ ਮੈਨੂੰ ਏਦਾਂ ਲੱਗਦਾ ਹੈ ਕਿ ਦਿਨ ਪਰ ਦਿਨ ਆ ਜਿਹੜੀ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਆ ਚੁੱਕੀ ਹੈ ਔਰ ਖਾਸ ਕਰਕੇ ਇਹ ਜਿਹੜਾ ਡੇਰਾ
डेरा सरसा सौदे तो बाद जो भी घटना वापरी है, हो सकता है कि ये हुण आने वाले समय दे विच डेरिया का भांडा है जिहड़ा वो पास होवे और कुछ राहत मिले साडी पब्लिक नूं इह डेरिया तो, और लोग इसनूं समझण की कोशिश करन। ते असीं भी इह गल दी अपील करते हैं लोकां नूं, इत्थे भी यही गल कही गई है कि इन्हां डेरिया तो कहड़ा छडाउणा चाहीदा, सानूं गुरु ग्रंथ साहिब दे नाल जुड़ना चाहीदा, सिद्धा निशान केसरी निशान साहब के थले अकाल तख्त के धुरे दे नाल जुड़ के सानू गुरु ग्रंथ साहब की बाणी चो मतलब जिहड़ा अपना जीवन का आहार है वो लेना चाहिए, उन्होंने जीवन अमली तौर पर उस बाणी के आधार सानू बनाना चाहिए। इन्हां डेरिया दे विचों कुछ नहीं लभदा हैगा, ये डेरे तो आप रब का रूप बन के बैठे आ और अपना इन्होंने एक सम्राट बनाए हुए ने जिथे कि हरेक अय्याशी का काम करते हैं। जी चीमा साहब तुहाडा बहुत बहुत धन्नवाद, तुसीं इन्हां दोवां इशूज़ दे उपर अपना समां कढ के साडे नाल विचारां दी सांझ पाई है। अज दे शो दे विच तुहाडे कोलों इत्थे ही इजाजत चाहांगे जी। तुहाडा बहुत बहुत धन्नवाद। वाहिगुरू जी का खालसा, वाहिगुरू जी की फतेह। व्यूअर्स, ये सन दल खालसा दे प्रधान सरदार हरपाल सिंह चीमा, जिन्हां नाल असीं अज गलबात कीती है। उम्मीद करते हैं कि तुहानूं पसंद आई होवेगी। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚਲਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। एक बार फिर रिपीट करते हैं, जी साडी वैबसाइट है www.tv84.tv। इहदे ते जाके तुसीं अपने कार्ड दे थ्रू, क्रेडिट कार्ड दे थ्रू या डेबिट कार्ड दे थ्रू सानू डोनेट कर सकते हो ते मंथली डोनेशनस दे लई भी प्लेज कर सकते हो। इस दे नाल व्यूअर्स असीं अज दा जिहड़ा प्रोग्राम वो इत्थे ही समाप्त करते हैं। अगले हफ्ते सोमवार नूं दोबारा तुहाडे नाल मुलाकात होवेगी। इजाजत दिओ जी। वाहिगुरू जी का खालसा, वाहिगुरू जी की फतेह।